ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 3 ਨਵੰਬਰ 2017 ਮੱਘਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, Bell 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਹਥਿਆਰ ਮੀਡੀਆ ਦਾ ਹੈ, ਔਰ ਜਿਨ੍ਹਾਂ ਤਾਕਤਾਂ ਦੇ ਕੋਲ ਜਾਂ ਜਿਹੜੇ ਮੁਲਕ ਅੱਜ ਉਹ ਭਾਰਤ ਹੋਏ, ਅਮਰੀਕਾ ਹੋਏ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਅੱਜ ਇੱਕ ਪਾਸੇ ਰਾਈਟ ਵਿੰਗ ਸੱਜੇ ਪੱਖੀ ਆਈਡੀਓਲੋਜੀ ਜਿਸ ਨੂੰ ਇੱਥੇ ਡੋਨਲਡ ਟਰੰਪ ਹੈਡ ਕਰਦੇ, ਔਰ ਅਸੀਂ ਦੇਖਿਆ ਹੈ ਕਿ ਪਿਛਲੇ ਦਿਨਾਂ 'ਚ ਜਦੋਂ ਟਰੰਪ ਨੇ ਕੁਛ ਜਿਹੜੇ ਨੇ ਰੀਟਵੀਟ ਕੀਤੇ, ਜਿਹੜੇ ਕਿ ਰਾਈਟ ਵਿੰਗਰ ਬ੍ਰਿਟਨ ਦੀ ਪਾਰਟੀ ਇੱਕ ਹੈ ਰਾਈਟਿਸਟ, ਉਸ ਦਾ ਐਂਟਾਈ ਇਸਲਾਮਿਕ ਲਾਈਨ ਸੀ, ਔਰ ਉਸ ਦੇ ਉੱਤੇ ਈਵਨ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਨੇ ਵੀ ਉਹਨੂੰ ਜਿਹੜਾ ਇਸ ਦੇ ਉੱਤੇ ਓਬਜੈਕਟ ਕੀਤਾ ਤੇ ਬਿਨਾਂ ਇਹ ਪਰਵਾਹ ਕੀਤਿਆਂ ਕਿ ਜੀ ਕਦੇ ਇੰਗਲੈਂਡ ਨੂੰ ਆਪਣਾ ਸਭ ਤੋਂ ਪੁਰਾਣਾ ਟਰਸਟਵਰਦੀ, ਔਰ ਜਿਵੇਂ ਚਰਚਲ ਨੇ ਜਦੋਂ ਅਮਰੀਕਾ ਨੂੰ ਵਿਨ ਓਵਰ ਕੀਤਾ ਤਾਂ ਉਹਨੇ ਉਹ ਓਲਡ ਤੇ ਨਿਊ ਦੇ ਕੰਬੀਨੇਸ਼ਨ ਦੀ ਗੱਲ ਕੀਤੀ, ਜਿਹੜਾ ਇੰਗਲੈਂਡ ਸਭ ਤੋਂ ਨੇੜੇ ਔਰ ਇਹਨਾਂ ਦੀ ਹਰ ਨੀਤੀ ਦੇ ਵਿੱਚ ਉਹ ਇਰਾਕ ਤੇ ਹਮਲਾ ਹੋਏ, ਕਿਸੇ ਹੋਰ ਲੈਵਲ ਤੇ ਝੂਠ ਬੋਲਣਾ ਹੋਏ, ਇਹਨਾਂ ਦੇ ਨਾਲ ਖਲੋਂਦਾ ਹੈ। ਔਰ ਉਸ ਨੂੰ ਵੀ ਇਹਨੇ ਇਹ ਕਿਹਾ ਕਿ ਜੀ ਮਾਈਂਡ ਯੋਰ ਓਨ ਬਿਜ਼ਨਸ, ਔਰ ਤੁਸੀਂ ਆਪਣੇ ਟੈਰਰਿਜ਼ਮ ਦਾ ਫਿਕਰ ਕਰੋ, ਤੁਹਾਡੇ ਅਟੈਕ ਹੋ ਰਹੇ ਨੇ ਔਰ ਉਹਦਾ ਫਿਕਰ ਕਰੋ, ਡੋਂਟ ਵਰੀ ਅਬਾਊਟ ਅਸ, ਵੀ ਆਰ ਗੁੱਡ। ਜੀ ਹੁਣ ਜ਼ਾਹਰ ਹੈ ਵੀ ਅੱਜ ਜਿੱਥੇ ਪ੍ਰਿੰਟ ਮੀਡੀਆ ਦੀ ਇੱਕ ਜ਼ਮਾਨੇ ਦੇ ਵਿੱਚ ਬੜੀ ਧਾਕ ਸੀ, ਉੱਥੇ ਅੱਜ ਇਲੈਕਟ੍ਰੋਨਿਕ ਮੀਡੀਆ ਵੀ ਔਰ ਸੋਸ਼ਲ TV, ਇਹ ਸਾਰਾ ਕੁਝ ਇਹਦਾ ਆਪਣਾ ਪ੍ਰਭਾਵ ਹੈ। ਔਰ ਜੇ ਅਸੀਂ ਭਾਰਤ ਦੇ ਕੰਟੈਕਸਟ ਦੇ ਵਿੱਚ ਦੇਖੀਏ, ਉਹਨਾਂ ਨੇ ਜਿੱਥੇ ਮੇਨ ਸਟ੍ਰੀਮ ਮੀਡੀਆ ਨੂੰ ਕਾਬੂ ਕੀਤਾ ਹੈ ਪੂਰੀ ਤਰ੍ਹਾਂ, ਉਹ ਪੂਰਾ ਹਿੰਦੂਤਵਾ ਦਾ ਮੰਤਰ ਦਿਨ ਰਾਤ ਜਿਹੜੇ ਨੇ ਉਹ ਉਚਾਰਦੇ ਨੇ, ਤੇ ਜੇ ਥੋੜਾ ਬਹੁਤ ਸੋਸ਼ਲ ਮੀਡੀਆ ਤੇ ਜਾਂ ਪ੍ਰਿੰਟ ਮੀਡੀਆ 'ਚ ਕੋਈ ਸੱਚੀ ਗੱਲ ਕਹਿਣ ਵਾਲਾ ਜਰਨਲਿਸਟ, ਕੋਈ ਜਿਹੜਾ ਰਾਈਟਰ, ਕੋਈ ਕਾਲਮਨਿਸਟ ਕੁਛ ਕਹਿੰਦਾ ਤੇ ਫਿਰ ਉਹਦੇ ਲਈ ਵੀ ਉਹਨਾਂ ਨੇ ਆਪਣੀ ਫੌਜ ਰੱਖੀ ਹੋਈ ਹੈ ਪੂਰੀ ਟ੍ਰੋਲਰਸ ਦੀ, ਔਰ ਉਹਨਾਂ ਦੇ ਪੇਡ ਜਿਹੜੇ IT ਸੈਕਟਰ 'ਚੋਂ ਬਹੁਤੇ ਹਾਇਰ ਕੀਤੇ ਨੇ, ਉਹ ਨੈਗੇਟਿਵ ਹੈਸ਼ਟੈਗ ਬਣਾ ਕੇ ਤੋਰ ਦਿੰਦੇ ਨੇ, ਨੈਗੇਟਿਵ ਕਾਮੈਂਟਸ ਕਰਦੇ ਨੇ, ਔਰ ਯਕੀਨੀ ਬਣਾਉਂਦੇ ਨੇ ਕਿ ਉਸ ਕਿਸਮ ਦੀ ਲਿਖਤ ਵਾਲੇ ਨੂੰ ਜਾਂ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਹਰਾਸ ਕੀਤਾ ਜਾਏ। ਸਾਡੇ ਸਾਹਮਣੇ ਗੁਰਮੇਹਰ ਕੌਰ ਦਾ ਕੇਸ ਜਿਹੜਾ ਉਹ, ਜਿਹਨੂੰ ਤੁਸੀਂ ਟੈਸਟ ਕੇਸ ਕਹਿ ਸਕਦੇ ਹੋ, ਹੈ ਕਿ ਕਿਵੇਂ ਉਸ ਦੇ ਇੱਕ ਠੀਕ ਸਟੈਂਡ ਤੋਂ ਬਾਅਦ ਕਿਵੇਂ ਜਿਹੜਾ ਇਹਨਾਂ ਨੇ ਉਸ ਨੂੰ ਹਰਾਸ ਕੀਤਾ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ, ਬੇਸ਼ੱਕ ਜਿਵੇਂ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿ ਆਮ ਲੋਕਾਂ ਦੇ ਵਿੱਚ ਸਿੱਖਾਂ ਦੇ ਲਈ ਇੰਤਹਾ ਮੁਹੱਬਤ ਹੈ, ਔਰ ਜਿਉਂ ਜਿਹੀ ਵੈਲਕਮ ਉੱਥੇ ਸਿੱਖ ਯਾਤਰੀਆਂ ਨੂੰ, ਪਿਲਗ੍ਰਿਮਸ ਨੂੰ ਮਿਲਦੀ ਹੈ, ਆਮ ਸਿੱਖ ਨੂੰ ਮਿਲਦੀ ਹੈ, ਉਹ ਰਿਮਾਰਕੇਬਲ ਹੁੰਦੀ ਹੈ, ਔਰ ਉਸ ਦੀਆਂ ਕਹਾਣੀਆਂ ਲਗਾਤਾਰਤਾ ਦੇ ਨਾਲ ਕਿਸੇ ਨਾ ਕਿਸੇ ਪਲੇਟਫਾਰਮ ਤੋਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ। ਪਰ ਬਹੁਤ ਵਾਰ ਮੈਂ ਇਹ ਦੇਖਦਾ ਕਿ ਵੀ ਇੱਕ ਹਾਲਾਂ ਉੱਥੇ ਮੀਡੀਆ ਦੀ ਬਹੁਤ ਫਰੀडम ਹੈ, ਇਲੈਕਟ੍ਰੋਨਿਕ ਮੀਡੀਆ ਵੀ ਔਰ ਪ੍ਰਿੰਟ ਮੀਡੀਆ ਵੀ, ਪਰ ਜਦੋਂ ਖਾਲਿਸਤਾਨ ਦਾ ਮੁੱਦਾ ਆਉਂਦਾ ਹੈ, ਬਹੁਤ ਥੋੜ੍ਹੇ ਜਰਨਲਿਸਟ ਨੇ ਜਾਂ ਬਹੁਤ ਥੋੜ੍ਹੇ ਰਿਪੋਰਟਰ ਨੇ ਜਿਹੜੇ ਕਿ ਇਸ ਇਸ਼ੂ ਦੀ ਤਹਿ ਤੱਕ ਜਾ ਕੇ ਪੂਰਾ, ਜਿਹਨੂੰ ਅਸੀਂ ਵੈਲ ਰਿਸਰਚਡ ਜਰਨਲਿਜ਼ਮ ਕਹਿ ਸਕਦੇ ਹਾਂ ਜਾਂ ਇਨਵੈਸਟੀਗੇਟਿਵ ਵੀ ਕਹਿ ਸਕਦੇ ਹਾਂ, ਉਦੋਂ ਤੱਕ ਜਾਂਦੇ ਨੇ।
ਔਰ ਸ਼ਾਇਦ ਜਿਹੜਾ ਮੀਡੀਆ ਦੇ ਉੱਪਰ ਕੰਟਰੋਲ ਕਰਨ ਵਾਲੇ ਨੇ ਉਹਨਾਂ ਨੂੰ ਇਹ ਕੋਈ ਸ਼ਾਇਦ ਇੰਪੋਰਟੈਂਟ ਇਸ਼ੂ ਵੀ ਨਹੀਂ ਲੱਗਦਾ, ਜਾਂ ਕੋਈ ਹੋਰ ਰੀਜ਼ਨ ਨੇ, ਜਾਂ ਉਹ ਆਪਣੀ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਇੰਨਾ ਕੁ ਉਲਝੇ ਹੁੰਦੇ ਨੇ ਕਿ ਉਹ ਬਹੁਤ ਵਾਰ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ, ਜਿਹੜੀ ਕਿ ਇਹਨਾਂ ਨੂੰ ਇੱਕ ਮੂੰਹ ਤੋੜਵਾਂ ਜਵਾਬ ਹੈ ਭਾਰਤ ਦੇ ਉਸ ਐਕਸਪੈਂਸ਼ਨਿਸਟ ਏਜੰਡੇ ਨੂੰ, ਜੋ ਕੁਛ ਇਸ ਨੇ 1971 ਦੇ ਵਿੱਚ ਪੂਰਬੀ ਬੰਗਾਲ, ਮਸ਼ਰਕੀ ਬੰਗਾਲ ਨੂੰ ਤੋੜ ਕੇ ਬੰਗਲਾਦੇਸ਼ ਬਣਾ ਕੇ ਕੀਤਾ ਹੈ। ਔਰ ਅੱਜ ਵੀ ਲਗਾਤਾਰਤਾ ਨਾਲ ਪਾਕਿਸਤਾਨ ਦੇ ਅੰਦਰੂਨੀ ਮਾਮਲੇ, ਉਹ ਬਲੋਚਿਸਤਾਨ ਦੇ ਵਿੱਚ ਹੋਣ, ਉਹ ਫਰੰਟੀਅਰ ਖੈਬਰ ਪਖਤੂਨਵਾ 'ਚ ਹੋਣ, ਜਾਂ ਮੇਨ ਸਟ੍ਰੀਮ ਪੰਜਾਬ ਦੇ ਵਿੱਚ ਵੀ ਉਹ ਭਾਵੇਂ ਬੰਬ ਧਮਾਕੇ ਹੋਣ, ਔਰ ਕੁਲਭੂਸ਼ਣ ਯਾਦਵ ਆਪਣੇ ਆਪ 'ਚ ਇਹ ਸਬੂਤ ਹੈ ਕਿ ਰਾਹ ਦਾ ਕਿਸ ਲੈਵਲ ਦਾ ਆਫੀਸ਼ੀਅਲ ਉੱਥੇ ਜਾ ਕੇ ਉਹ ਕੀ ਕਰ ਰਿਹਾ ਸੀ। ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਵਿਚਲੇ ਜਿਹੜੇ ਬਹੁਤ ਸਾਰੇ ਜਰਨਲਿਸਟ ਨੇ, ਉਹਨਾਂ ਦਾ ਧਿਆਨ ਇਸ ਪਾਸੇ ਵੱਲ ਬਹੁਤ ਘੱਟ ਜਾਂਦਾ, ਔਰ ਸਿੱਖ ਇਸ਼ੂ ਤੇ ਔਰ ਖਾਲਿਸਤਾਨ ਦੇ ਇਸ਼ੂ ਤੇ ਮਾੜੀ ਮੋਟੀ ਟਿੱਪਣੀ ਤੁਸੀਂ ਦੇਖ ਸਕਦੇ ਹੋ, ਲੇਕਿਨ ਜਿਹੜੀ ਹੈ ਡੀਟੇਲ ਦੇ ਨਾਲ ਲਿਖਣ ਦੀ ਹਿੰਮਤ, ਹੌਸਲਾ, ਇਮਾਨਦਾਰੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਔਰ ਮੈਂ ਇਸ ਅੱਜ ਜਿਹੜਾ ਪਹਿਲਾ ਇਸ਼ੂ ਹੀ ਪਿਕ ਕੀਤਾ ਹੈ, ਹਾਲਾਂਕਿ 2-3 ਦਿਨ ਪਹਿਲਾਂ ਇਹ ਆਰਟੀਕਲ ਜਿਹੜੇ ਕਿ ਪਾਕਿਸਤਾਨ ਦੇ ਫ੍ਰੀਲੈਂਸ ਜਰਨਲਿਸਟ ਨੇ ਬੀਬੀ ਅਦੀਲਾ ਨੌਰੀਨ ਜੀ, ਉਹਨਾਂ ਦਾ ਇਹ ਰਾਈਟ ਅਪ 27 ਨਵੰਬਰ ਦੇ ਇਸ਼ੂ 'ਚ, ਜਿਹੜਾ ਪਾਕਿਸਤਾਨ ਦਾ ਮਸ਼ਹੂਰ ਅਖਬਾਰ ਹੈ ਦਾ ਨੇਸ਼ਨ, ਉਸ ਦੇ ਵਿੱਚ ਰੀਜਨਲ ਪੋਲਿਟਿਕਸ ਦੇ ਥੱਲੇ ਇਹਨਾਂ ਦਾ ਕਾਲਮ ਹੁੰਦਾ, ਉਸ ਦੇ ਵਿੱਚ ਛਪਿਆ। ਔਰ ਉਹਨਾਂ ਦੇ ਹਸਬੈਂਡ ਵਕਾਰ ਕੌਰਵੀ ਜੀ ਨੇ ਮੈਨੂੰ ਉਸ ਦਾ ਲਿੰਕ ਵੀ ਭੇਜਿਆ, ਪਰ ਮੈਂ ਇਸ ਆਰਟੀਕਲ ਦੇ ਨਾਲ ਇਨਸਾਫ ਕਰਨਾ ਚਾਹੁੰਦਾ ਸੀ। ਇਸ ਦਾ ਟਾਈਟਲ ਹੈ ਇੰਡੀਅਨ ਐਂਗਜ਼ਾਇਟੀ ਐਂਡ ਖਾਲਿਸਤਾਨ 2020। ਔਰ ਮੈਂ ਇਹ ਸਮਝਦਾ ਸੀ ਕਿ ਪਿਛਲੇ ਦਿਨਾਂ 'ਚ ਇਸ ਕਿਸਮ ਦੇ ਟੌਪਿਕ ਚੱਲ ਰਹੇ ਸੀ ਕਿ ਵੀ ਇਹਦੇ ਨਾਲ ਇਨਸਾਫ ਨਹੀਂ ਸੀ ਹੋਣਾ ਜੇ ਮੈਂ ਪੂਰਾ ਫੁੱਲ ਸੈਕਸ਼ਨ ਇਸ ਨੂੰ ਨਾ ਐਟਰੀਬਿਊਟ ਕਰਦਾ। ਸੋ ਮੈਂ ਜਿੱਥੇ ਇਹਨਾਂ ਦਾ ਬੀਬੀ ਜੀ ਦਾ ਔਰ ਈਵਨ ਕੌਰਵੀ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਕਿ ਉੱਥੋਂ ਦੇ ਮਾਹੌਲ 'ਚ ਬੈਠਿਆਂ ਵੀ ਉਹ ਇੰਨੀ ਚੰਗੀ ਤਰ੍ਹਾਂ ਸਮਝਦੇ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਵੀ, ਖਾਲਿਸਤਾਨ ਦੀ ਮੂਵਮੈਂਟ ਨੂੰ ਵੀ, ਦਿਲ 'ਚ ਕਿਤੇ ਨਾ ਕਿਤੇ ਓਪਰੈਸਡ ਸਿੱਖਾਂ ਦੇ ਨਾਲ ਹਮਦਰਦੀ ਔਰ ਪਿਆਰ ਵੀ ਰੱਖਦੇ ਨੇ। ਔਰ ਉੱਥੇ ਉਹਨਾਂ ਨੇ ਪਿੱਛੇ ਵੀ ਜਦੋਂ ਇੱਕ ਵਾਰੀ ਰਾਈਟ ਅਪ ਸੀ, ਸਾਡੀ ਤਾਰੀਫ ਦੇ ਵਿੱਚ ਸ਼ਬਦ ਕਹੇ, ਔਰ ਇਸ ਆਰਟੀਕਲ 'ਚ ਵੀ, ਜਿੱਥੇ ਹਾਲਾਂਕਿ ਮੁੱਖ ਜਿਹੜਾ ਫੋਕਸ ਹੈ ਉਹ ਇਹ ਹੈ ਕਿ ਇੰਡੀਅਨ ਗਵਰਨਮੈਂਟ, ਇੰਡੀਅਨ ਸਿਸਟਮ ਕਿਵੇਂ ਘਬਰਾਹਟ 'ਚ ਹੈ ਰੈਫਰੈਂਡਮ 2020 ਨੂੰ ਲੈ ਕੇ, ਔਰ ਖਾਲਿਸਤਾਨ ਦੀ ਤਹਿਰੀਕ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਇਸ ਵੇਲੇ ਡਾਇਸਪੋਰਾ ਸਿੱਖ ਐਗਰੈਸਿਵਲੀ ਇਸ ਦੇ ਨਾਲ ਜੁੜੇ ਨੇ, ਨੈਕਸਟ ਜਨਰੇਸ਼ਨ, ਉੱਥੇ ਉਹਨਾਂ ਨੇ ਸਾਡੀ ਤਾਰੀਫ ਦੇ ਵਿੱਚ ਅਗੇਨ ਜਿਹੜੇ ਨੇ ਉਹ ਸ਼ਬਦ ਕਹੇ ਨੇ। ਵੈਸੇ ਤਾਂ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਕਹਿੰਦੇ ਸੀ ਕਿ ਵੀ ਨਾ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ, ਸੋ ਤਾਰੀਫ ਤਾਂ ਜ਼ਰੂਰ ਚੰਗੀ ਲੱਗਦੀ ਹੈ, ਪਰ ਮੈਂ ਸਮਝਦਾ ਇਹ ਉਹਨਾਂ ਦੀ ਨਵਾਜ਼ਿਸ਼ ਹੈ। ਔਰ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਇਸ ਵੇਲੇ 30 ਮਿਲੀਅਨ ਸਿੱਖਾਂ ਦੀ ਉਹ ਆਵਾਜ਼ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਇੱਕ ਇਮਾਨਦਾਰ ਜਰਨਲਿਸਟ ਦੀ ਤਰ੍ਹਾਂ ਦੇਖ ਰਹੇ ਨੇ। ਔਰ ਮੈਂ ਕੁਇਕਲੀ ਉਹਨਾਂ ਦਾ ਇਹ ਆਰਟੀਕਲ ਐਜ਼ ਸੱਚ ਡਿਸਕਸ ਕਰਨਾ ਚਾਹੁੰਦਾ ਤਾਂ ਕਿ ਸਾਡੇ ਦਰਸ਼ਕ, ਜਿਹੜਾ ਸਾਡਾ ਤਜ਼ੀਆ ਹੈ ਉਹ ਤਾਂ ਰੋਜ਼ ਸੁਣਦੇ ਨੇ, ਅਸੀਂ ਹਰ ਖਬਰ ਨੂੰ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ, ਪਰ ਸਾਡੇ ਗੁਆਂਢ 'ਚ ਰਾਵੀ ਪਾਰ ਬੈਠੇ ਸਾਡੇ ਇੱਕ ਇਮਾਨਦਾਰ ਜਰਨਲਿਸਟ ਕਿਵੇਂ ਇਹਨੂੰ ਦੇਖਦੇ ਨੇ। ਔਰ ਇਸ 'ਚੋਂ ਘੱਟੋ ਘੱਟ ਉਹ ਸਾਡੇ ਵੀਰ ਭੈਣਾਂ ਜਿਹੜੇ ਬਹੁਤ ਵਾਰ ਬੇਦਿਲ ਹੋ ਜਾਂਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਜੀ ਬੜੀ ਵੱਡੀ ਤਾਕਤ ਅਮਰੀਕਾ ਦੇ ਨੇੜੇ ਇੰਡੀਆ ਔਰ ਫਲਾਣਾ ਤੇ ਢਿਮਕਾ, ਬਿਗ ਇਕੋਨਮੀ, ਐਸਾ ਝੂਠ ਉਹਨਾਂ ਨੇ ਬੋਲਿਆ ਹੋਇਆ। ਈਵਨ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਤਬਕਾ ਜਿਹੜਾ ਖਾਸ ਤੌਰ ਤੇ ਇਸੇ ਹੀ ਜਰਨਲਿਸਟ ਬਰਾਦਰੀ ਦਾ, ਉਹ ਇੰਡੀਅਨ ਲਾਈਜ਼ ਦੇ ਉੱਤੇ ਹੀ ਬਿਲੀਵ ਕਰਦੇ ਨੇ। ਲੇਕਿਨ ਮੈਂ ਸਮਝਦਾ ਵੀ ਇਹ ਬਿਲਕੁਲ ਠੀਕ ਪਹੁੰਚ ਦੇ ਨਾਲ ਕਿ ਅਸੀਂ ਕਿੰਨੇ ਕਦਮ ਆਲਰੇਡੀ ਅੱਗੇ ਵਧੇ, ਔਰ ਖਾਲਿਸਤਾਨ ਦੀ ਤਹਿਰੀਕ ਅੱਜ ਇੱਕ ਗੈਰ ਸਿੱਖ ਔਰ ਉਸ ਮੁਲਕ 'ਚ ਬੈਠ ਕੇ ਜਿੱਥੇ ਕਿ ਬਹੁਤ ਥੋੜ੍ਹੀ ਆਬਾਦੀ ਹੈ ਸਾਡੀ, ਉਹ ਕਿਵੇਂ ਦੇਖਦੇ ਨੇ ਇੰਟਰਨੈਸ਼ਨਲ ਪਰਸਪੈਕਟਿਵ ਨੂੰ। ਸੋ ਜਿਵੇਂ ਮੈਂ ਕਿਹਾ ਵੀ ਇਸ ਦਾ ਟਾਈਟਲ ਹੈ ਇੰਡੀਅਨ ਐਂਗਜ਼ਾਇਟੀ ਐਂਡ ਖਾਲਿਸਤਾਨ 2020 with Khalistan 2020 campaign kicking up in North America, Europe and Australia, South Bloc on the Rajpath is getting nervous.
ਹੁਣ ਇਹ ਰਾਜਪਥ ਰੋਡ ਹੈ ਜਿਹੜੇ ਜਿੱਥੇ ਉਹਨਾਂ ਦੇ ਪਾਲਿਸੀ ਮੇਕਰ ਬੈਠੇ ਨੇ ਦਿੱਲੀ ਦੇ ਵਿੱਚ, ਕਿ ਵੀ ਜਿਉਂ-ਜਿਉਂ ਨਾਰਥ ਅਮਰੀਕਾ 'ਚ, ਯੂਰਪ 'ਚ ਔਰ ਆਸਟ੍ਰੇਲੀਆ 'ਚ ਖਾਲਿਸਤਾਨ 2020 ਦੀ ਮੁਹਿੰਮ ਜਿਹੜੀ ਹੈ ਉਹ ਤੇਜ਼ ਹੋ ਰਹੀ ਹੈ, ਇਹ ਜਿਹੜੇ ਉਹਨਾਂ ਦੇ ਨੀਤੀ ਘਾੜੇ ਨੇ ਸਾਊਥ ਬਲਾਕ ਦੇ ਦਿੱਲੀ ਦੇ ਵਿੱਚ ਰਾਜਪਥ ਤੇ ਬੈਠੇ, ਉਹ ਜਿਹੜੇ ਨੇ ਉਹਨਾਂ ਦੀ ਚਿੰਤਾ ਵੱਧ ਰਹੀ ਹੈ। The community has a genuine case and their diaspora around the globe is not only vibrant but also having a political voice to be heard in important capitals like Washington, Ottawa, London, Canberra and Islamabad। ਕਿ ਨਾ ਸਿਰਫ ਇਹ ਸਿੱਖਾਂ ਦਾ ਇੱਕ ਜੈਨੂਇਨ ਜਿਹੜਾ ਕੇਸ ਹੈ, ਬਿਲਕੁਲ ਯੋਗ ਕੇਸ ਹੈ, ਪਰ ਉਹਨਾਂ ਦਾ ਜਿਹੜਾ ਡਾਇਸਪੋਰਾ ਸਿੱਖ ਨੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ, ਉਹ ਪੂਰੇ ਵਾਈਬ੍ਰੈਂਟ ਨੇ, ਉਹਨਾਂ ਦੇ ਵਿੱਚ ਪੂਰੀ ਗਤੀਸ਼ੀਲਤਾ ਹੈ ਔਰ ਇਸ ਵੇਲੇ ਉਹਨਾਂ ਦੀ ਸਿਆਸੀ ਆਵਾਜ਼ ਜਿਹੜੀ ਹੈ ਦੁਨੀਆ ਦੀਆਂ ਇੰਪੋਰਟੈਂਟ ਰਾਜਧਾਨੀਆਂ ਦੇ ਵਿੱਚ ਵੀ ਜਿਹੜੀ ਹੈ ਉਹ ਸੁਣੀ ਜਾ ਰਹੀ ਹੈ। ਉਹਦੇ ਵਿੱਚ ਵਾਸ਼ਿੰਗਟਨ, ਆਟਵਾ, ਲੰਡਨ, ਕੈਨਬਰਾ ਔਰ ਮੈਨੂੰ ਚੰਗਾ ਲੱਗਾ ਉਹਨਾਂ ਨੇ ਇਸਲਾਮਾਬਾਦ ਵੀ ਮੈਂਸ਼ਨ ਕੀਤਾ ਕਿ ਜ਼ਾਹਰ ਹੈ ਕਿ ਹੌਲੀ ਹੌਲੀ ਇਹ ਆਵਾਜ਼ ਹੁਣ ਸਿਰਫ ਲੰਡਨ ਜਾਂ ਵਾਸ਼ਿੰਗਟਨ ਜਾਂ ਕੈਨਬਰਾ ਜਾਂ ਆਟਵਾ 'ਚ ਹੀ ਨਹੀਂ ਹੈ, ਈਵਨ ਇਸਲਾਮਾਬਾਦ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨੀਤੀ ਘਾੜੇ ਨੇ ਪਾਕਿਸਤਾਨ ਦੇ, ਇਸ ਨੂੰ ਹੁਣ ਗੰਭੀਰਤਾ ਦੇ ਨਾਲ ਸੁਣ ਰਹੇ ਨੇ। ਹੁਣ ਉਹਨਾਂ ਨੇ ਨੈਕਸਟ ਆਪ ਵਾਈ ਖਾਲਿਸਤਾਨ ਮੂਵਮੈਂਟ ਇਜ਼ ਗੇਨਿੰਗ ਐ ਨਿਊ ਮੋਮੈਂਟਮ। ਹੁਣ ਇਹ ਜਦੋਂ ਆਰਟੀਕਲ ਲਿਖੇ ਜਾਂਦੇ ਨੇ ਜਾਂ ਕਾਲਮ, ਉਹਦੇ 'ਚ ਰਾਈਟਰ ਦੇ ਸਾਹਮਣੇ ਉਹ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਇਸ ਕਾਲਮ ਨੂੰ ਪੜ੍ਹਨਾ, ਜਿਹਨੂੰ ਕੋਈ ਪਤਾ ਨਹੀਂ ਹੈ ਵੀ ਖਾਲਿਸਤਾਨ ਮੂਵਮੈਂਟ ਕੀ ਹੈ। ਸੋ ਉਹਨਾਂ ਦੇ ਪਿਛੋਕੜ ਲਈ ਵੀ ਜਾਂ ਉਹਨਾਂ ਨੂੰ ਸਮਝ ਗੋਚਰਾ ਕਰਨ ਲਈ ਵੀ ਤੁਸੀਂ ਇਸ ਬੈਕਗਰਾਉਂਡ ਨੂੰ ਦਿੰਦੇ ਹੋ ਕਿ ਵੀ ਕਿਉਂ ਇਹ ਜਿਹੜੀ ਨਵੀਂ ਇਸ ਦੇ ਵਿੱਚ ਚੇਤਨਾ ਜਾਂ ਨਵੀਂ ਰੂਹ ਫੂਕੀ ਜਾ ਰਹੀ ਹੈ, ਇਹ ਕਿਉਂ ਹੈ। Second generation of Sikhs after the genocide of 1984 has grown up in Indian Punjab and sees no change in status quo. The exploitation of Sikh community at the hands of Brahman continues unabated. Sikh identity remains elusive and Punjab is suffering from a bewildered youth put on drugs by the Willy Brahman. The enterprising Sikh community is gradually being pushed back into oblivion. ਕਿ ਜਿਹੜੀ ਸਿੱਖਾਂ ਦੀ ਅਗਲੀ ਜਨਰੇਸ਼ਨ ਹੈ, ਦੂਸਰੀ ਪੀੜ੍ਹੀ ਹੈ, ਜਿਹੜੀ ਕਿ ਭਾਰਤੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਵਧੀ ਫੁੱਲ ਜਿਹੜੀ ਹੈ ਉਹ ਵੱਡੇ ਹੋਏ ਨੇ, ਉਹ ਦੇਖਦੇ ਨੇ ਕਿ ਵੀ ਜੋ ਸਿੱਖਾਂ ਦੀ ਐਕਸਪਲੋਇਟੇਸ਼ਨ ਜਾਂ ਉਹਨਾਂ ਦਾ ਸ਼ੋਸ਼ਣ ਜਿਵੇਂ ਪਹਿਲਾਂ ਚੱਲ ਰਿਹਾ ਸੀ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋਈ ਔਰ ਬ੍ਰਾਹਮਣ ਨਿਜ਼ਾਮ ਜਿਹੜਾ ਹੈ ਉਸ ਸ਼ੋਸ਼ਣ ਨੂੰ, ਐਕਸਪਲੋਇਟੇਸ਼ਨ ਨੂੰ ਲਗਾਤਾਰਤਾ ਦੇ ਨਾਲ ਜਾਰੀ ਰੱਖ ਰਿਹਾ ਔਰ ਸਿੱਖਾਂ ਦੀ ਆਪਣੀ ਜਿਹੜੀ ਪਛਾਣ ਹੈ, ਆਪਣੀ ਨਿਵੇਕਲੀ ਉਹਨਾਂ ਦੀ ਦਿੱਖ ਹੈ, ਉਹ ਇਸ ਵੇਲੇ ਖਤਰੇ ਦੇ ਵਿੱਚ ਹੈ। ਔਰ ਜਿਹੜੇ ਇਸ ਨੌਜਵਾਨ ਨੇ, ਯੂਥ ਹੈ, ਜਿਹਨੂੰ ਕਿ ਜਿਹੜਾ ਕਿ ਆਪਣੇ ਪੈਰੋਂ ਜਿਹਦੇ ਉਖੜੇ ਮਾੜੇ, ਉਹਨਾਂ ਨੂੰ ਡਰੱਗਸ ਦੇ ਹਵਾਲੇ ਜਿਹੜਾ ਉਹ ਕੀਤਾ ਗਿਆ ਚਲਾਕ ਬ੍ਰਹਿਮਨਿਕਲ ਰਜੀਮ ਵੱਲੋਂ। ਔਰ ਜਿਹੜੀ ਸਿੱਖ ਕਮਿਊਨਿਟੀ ਐਂਟਰਪ੍ਰਾਈਜ਼ਿੰਗ ਹੈ, ਅੱਗੇ ਵਧਣ ਵਾਲੀ ਹੈ, ਜਿਨ੍ਹਾਂ ਦੇ ਵਿੱਚ ਅੱਗੇ ਜਾਣ ਦੀ ਕਾਮਨਾ ਹੈ, ਉਹਨਾਂ ਨੂੰ ਪਿੱਛੇ ਨੂੰ ਧੱਕਿਆ ਜਾ ਰਿਹਾ ਹੈ ਔਰ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਬਿਲਕੁਲ ਹਾਸ਼ੀਏ ਤੋਂ ਬਾਹਰ ਹੋ ਰਹੇ। Sikh diaspora's political awareness and attachment to roots is a silver lining. ਕਿ ਸਿੱਖ ਡਾਇਸਪੋਰਾ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਉਹਨਾਂ ਦੀ ਸਿਆਸੀ ਚੇਤਨਾ, ਸਿਆਸੀ ਜਾਗਰੂਕਤਾ ਔਰ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਣਾ, ਇਹ ਇੱਕ ਸਿਲਵਰ ਲਾਈਨਿੰਗ ਹੁੰਦਾ ਹੈ, ਆਸ ਦੀ ਕਿਰਨ ਹੈ। ਸਿੱਖ ਡਿਮਾਂਡ ਫॉर ਖਾਲਿਸਤਾਨ ਇਜ਼ ਟੱਚਿੰਗ ਏ ਨਿਊ ਹਾਈ, ਕਿ ਜਿਹੜੀ ਖਾਲਿਸਤਾਨ ਦੀ ਮੰਗ ਹੈ ਹੁਣ ਨਵੀਆਂ ਬੁਲੰਦੀਆਂ ਛੋਹ ਰਹੀ ਹੈ। Some of the Sikh diaspora activists are second generation of Sikh families who were prosecuted in and after Blue Star and decided to migrate to free lands of Europe, North America, Middle East, Southeast Asia and even Australia. ਕਿ ਜਿਹੜੀ ਸੈਕੰਡ ਜਨਰੇਸ਼ਨ ਕੁਝ ਸਿੱਖ ਪਰਿਵਾਰਾਂ ਦੇ ਨੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ, ਜਿਹਨੂੰ ਸਰਕਾਰ ਆਪਰੇਸ਼ਨ ਬਲੂ ਸਟਾਰ ਕਹਿੰਦੀ ਹੈ, ਉਹਨਾਂ ਨੇ ਉਸ ਧਰਤੀ ਨੂੰ ਛੱਡ ਕੇ ਜਿਹੜੀ ਆਜ਼ਾਦ ਧਰਤੀਆਂ ਨੇ ਉਹ ਯੂਰਪ, ਨਾਰਥ ਅਮਰੀਕਾ, ਮੱਧ ਏਸ਼ੀਆ, ਸਾਊਥ ਈਸਟ ਏਸ਼ੀਆ ਤੇ ਆਸਟ੍ਰੇਲੀਆ ਤੱਕ ਉਹਨਾਂ ਨੇ ਜਾਣ ਦਾ ਫੈਸਲਾ ਕੀਤਾ। ਦ ਸਟੋਰੀਜ਼ ਆਫ ਸਿੱਖ ਮੈਸੈਕਰ ਇਨ 1984 ਲਾਈਕ ਹੋਂਦ ਚਿੱਲੜ when 132 Sikhs were burnt alive by members of Indian National Congress
in Haryana and the burning of Pataudi Gurdwaras under the guidance of Congress leader Lalit Maakan are some of the gruesome incidents which haunt the Indian government even today. ਹੁਣ ਈਵਨ ਸਾਡੇ ਵੀ ਉੱਥੇ ਬੈਠੇ ਬਹੁਤ ਸਾਰੇ ਜਿਹੜੇ ਲਿਖਾਰੀ ਨੇ ਉਹ ਜੂਨ 84 ਨਵੰਬਰ 84 ਦੀ ਗੱਲ ਕਰਨਗੇ, ਪਰ ਜਿਵੇਂ ਹੋਂਦ ਚਿੱਲੜ ਜਿੱਥੇ ਕਿ ਜਦੋਂ ਅਸੀਂ ਦੁਨੀਆ 'ਚ ਮਾਸ ਗ੍ਰੇਵਸ ਦੀ ਗੱਲ ਕਰਦੇ ਹਾਂ ਕਿ ਉੱਥੇ ਕਿਵੇਂ ਉਹਨਾਂ ਨੇ ਸਾਰੇ ਦਾ ਸਾਰਾ ਪਿੰਡ ਸਾਫ਼ ਕਰ ਦਿੱਤਾ ਹੈ, ਔਰ ਇਹਨਾਂ ਨੇ ਉਸ ਹੋਂਦ ਚਿੱਲੜ ਨੂੰ ਵੀ ਰੈਫਰ ਕਰਦੇ ਆ ਕਿਹਾ ਕਿ ਵੀ ਜੂਨ 1984 ਚ ਜੋ ਕੁਝ ਸਿੱਖਾਂ ਦਾ ਜਿਵੇਂ ਸਿੱਖਾਂ ਦਾ ਕਤਲੇਆਮ ਹੋਇਆ, ਜਿਵੇਂ ਕਿ ਹੋਂਦ ਚਿੱਲੜ ਦੀ ਘਟਨਾ ਜਿੱਥੇ 132 ਸਿੱਖਾਂ ਨੂੰ ਜਿਹੜਾ ਕਾਂਗਰਸ ਦੇ ਗੁੰਡਿਆਂ ਨੇ ਹਰਿਆਣੇ ਦੇ ਵਿੱਚ ਜਿਉਂਦੇ ਸਾੜ ਦਿੱਤਾ ਸੀ, ਔਰ ਪਟੌਦੀ ਜਿਹੜੀ ਰਿਆਸਤ ਹੈ ਉਹਦੇ ਗੁਰਦੁਆਰਿਆਂ ਨੂੰ ਸਾੜ ਦਿੱਤਾ ਸੀ, ਔਰ ਇਸ ਸਭ ਦੀ ਅਗਵਾਈ ਕਾਂਗਰਸ ਦਾ ਨੇਤਾ ਜਿਹੜਾ ਲਲਿਤ ਮਾਕਨ ਹੈ ਜਿਹੜਾ ਉਹ ਕਰ ਰਿਹਾ ਸੀ। ਔਰ ਇਹ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਸਿੱਖਾਂ ਨੂੰ ਯਾਦ ਨੇ ਉਹ ਅਲਟੀਮੇਟਲੀ ਈਵਨ ਇੰਡੀਅਨ ਗਵਰਨਮੈਂਟ ਦੇ ਲਈ ਵੀ ਜਿਹੜਾ ਉਹਨਾਂ ਨੂੰ ਵੀ ਉਹ ਜਿਹੜੀਆਂ ਨੇ ਲਗਾਤਾਰ ਹੌਂਟ ਕਰ ਰਹੀਆਂ ਨੇ ਈਵਨ ਅੱਜ ਵੀ, ਕਿਉਂਕਿ ਸਿੱਖ ਉਹਨਾਂ ਨੂੰ ਉਠਾ ਰਹੇ ਨੇ। ਹੋਂਦ ਚਿੱਲੜ ਦੇ ਮੁੱਦੇ ਤੇ ਮਲਵਿੰਦਰ ਸਿੰਘ ਗਿਆਸਪੁਰ ਅਜੇ ਵੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਤੋਂ ਬਾਅਦ ਇੱਕ ਪੈਟੀਸ਼ਨ ਜਾਰੀ ਹੈ। The discovery of mass graves of remains of those burnt alive by an engineer, Malvinder Singh Gyaspur, in 2011 raised another storm in Sikh community and is still being pursued by Sikhs for Justice led by Gurpatwant Singh Pannu. ਕਿ ਗੁਰਪਤਵੰਤ ਸਿੰਘ ਪੰਨੂ ਜਿਸ ਨੂੰ ਦੀ ਅਗਵਾਈ ਕਰ ਰਹੇ ਨੇ ਸਿੱਖਸ ਫਾਰ ਜਸਟਿਸ ਵੱਲੋਂ, ਉਸ ਹੋਂਦ ਚਿੱਲੜ ਦੇ ਮੁੱਦੇ ਨੂੰ ਉਹ ਪਰਸਿਊ ਕਰ ਰਹੇ ਨੇ, ਜਿਹਨੂੰ ਕਿ ਮਨਵਿੰਦਰ ਸਿੰਘ ਗਿਆਸਪੁਰ ਇੱਕ ਇੰਜੀਨੀਅਰ ਨੇ 2011 ਦੇ ਵਿੱਚ ਸਿੱਖਾਂ ਦੀਆਂ ਮਾਸ ਗ੍ਰੇਵਸ ਜਿਹੜੀਆਂ ਉੱਥੇ ਮਾਰ ਕੇ ਉਹਨਾਂ ਨੂੰ ਸੁੱਟਿਆ ਗਿਆ, ਉਸ ਨੂੰ ਉਹਨਾਂ ਨੇ ਲੱਭਿਆ ਸੀ। Sikhs for Justice maintains that 1984 anti-Sikh pogroms were an orchestrated and organized campaign of genocide, and successive Indian governments have never investigated these gruesome incidents to cover up the dark chapter of Sikh genocide at the hands of Indian state. Sikhs for Justice ਦਾ ਕਹਿਣਾ ਹੈ ਕਿ 1984 ਦਾ ਸਿੱਖ ਵਿਰੋਧੀ ਕਤਲੇਆਮ, ਜਿਸ ਨੂੰ ਹੁਣ ਨਸਲਕੁਸ਼ੀ ਬਹੁਤ ਸਾਰੀਆਂ ਥਾਵਾਂ ਤੇ ਰੈਕਗਨਾਈਜ਼ ਕੀਤਾ ਗਿਆ, ਇੱਕ ਵਿਉਂਤਬੱਧ ਤਰੀਕੇ ਦੇ ਨਾਲ ਪਲਾਨ ਕੀਤਾ ਗਿਆ ਕਤਲੇਆਮ ਨਸਲਕੁਸ਼ੀ ਸੀ। ਔਰ ਜਿਹੜੀ ਇੱਕ ਤੋਂ ਬਾਅਦ ਇੱਕ ਭਾਰਤ ਸਰਕਾਰ ਬਣੀ ਹੈ, ਉਹਨਾਂ ਨੇ ਇਸ ਸਾਰੇ ਦੇ ਉੱਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਨੂੰ ਕਦੇ ਵੀ ਜਿਹੜਾ ਇਨਵੈਸਟੀਗੇਟ ਨਹੀਂ ਕੀਤਾ। ਔਰ ਇਹ ਜਿਹੜਾ ਸਿੱਖ ਨਸਲਕੁਸ਼ੀ ਦਾ ਚੈਪਟਰ ਹੈ, ਲਗਾਤਾਰਤਾ ਦੇ ਨਾਲ ਇਸ ਨੂੰ ਇੰਡੀਅਨ ਸਟੇਟ ਵੱਲੋਂ ਜਿਹੜਾ ਇਸ ਨੂੰ ਦਬਾਇਆ ਜਾ ਰਿਹਾ ਜਾਂ ਇਸ ਤੇ ਪਰਦਾਪੋਸ਼ੀ ਕੀਤੀ ਜਾ ਰਹੀ। ਇਟ ਇਜ਼ ਸਰਪ੍ਰਾਈਜ਼ਿੰਗ ਹਾਊ ਥੀਜ਼ ਫੈਮਿਲੀਜ਼ ਰਿਮੇਨਡ ਗਲੂਡ ਟੂ देयर ਸਿੱਖੀ ਰੂਟਸ ਐਂਡ ਹੈਵ ਟ੍ਰਾਂਸਫਰਡ देयर ਇਨਹੈਰੀਟੈਂਸ ਟੂ ਨੈਕਸਟ ਜਨਰੇਸ਼ਨ। ਹੁਣ ਸ਼ੁਰੂਆਤ ਇਹ ਸੀ ਕਿ ਵੀ ਕਿਵੇਂ ਇਹ ਗੱਲ ਜਾਰੀ ਰਹੀ। ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਜਿਹੜੀਆਂ ਫੈਮਿਲੀਜ਼ ਬਾਹਰ ਨਿਕਲ ਆਏ ਪਰਸੀਕਿਊਸ਼ਨ ਤੋਂ ਬਾਅਦ ਵੀ, ਉਹਨਾਂ ਉਹ ਸਿੱਖੀ ਦੇ ਨਾਲ ਤੁਰ ਅੰਦਰੋਂ ਜੁੜੇ, ਗਲੂ ਹੁੰਦਾ ਚੰਬੜੇ ਹੋਣਾ, ਸਿੱਖੀ ਦੇ ਨਾਲ ਤੁਰ ਅੰਦਰੋਂ ਜੁੜੇ ਰਹੇ, ਔਰ ਉਹਨਾਂ ਨੇ ਆਪਣੇ ਇਸ ਵਿਰਸੇ ਨੂੰ ਆਪਣੀ ਅਗਲੀ ਪੀੜ੍ਹੀ ਦੇ ਹਵਾਲੇ ਕੀਤਾ, ਉਸ ਨੂੰ ਵੀ ਉਸ ਤੋਂ ਜਾਗਰੂਕ। ਦ ਨੈਕਸਟ ਜਨਰੇਸ਼ਨ ਆਫ ਸਿੱਖ ਡਾਇਸਪੋਰਾ ਕਮਿਊਨਿਟੀ is an enterprising lot with stories of success acknowledged by host countries। ਕਿ ਜਿਹੜੀ ਅਗਲੀ ਪੀੜ੍ਹੀ ਹੈ ਸਿੱਖਾਂ ਦੀ, ਸਿੱਖ ਡਾਇਸਪੋਰਾ ਦੀ, ਉਹਨਾਂ ਦੀ ਜਿਹੜੀ ਕਾਮਯਾਬੀ ਦੀਆਂ ਕਹਾਣੀਆਂ ਨੇ ਉਹ ਬਹੁਤ ਨੇ, ਔਰ ਉਹ ਐਂਟਰਪ੍ਰਾਈਜ਼ਿੰਗ ਨੇ, ਅੱਗੇ ਵਧਣ ਵਾਲੇ, ਕੁਝ ਹਾਸਲ ਕਰਨ ਵਾਲੇ ਨੇ, ਜਿਹਨਾਂ ਮੁਲਕਾਂ 'ਚ ਵੀ ਉਹ ਗਏ ਉਹਨਾਂ ਨੇ ਤਰੱਕੀ ਦੀਆਂ ਬੁਲੰਦੀਆਂ ਛੂਹੀਆਂ ਨੇ। No wonder Sikh community has produced leaders such as Defence Minister of Canada Harjit Singh Sajjan, Dr. Amarjit Singh of Khalistan Affairs in North America, and the seasoned scholar for TV84, Gurpatwant Singh Pannu of Sikhs for Justice, and first Sikh MP in British Parliament, Tan Tesi। So ਇਹ ਉਹਨਾਂ ਦੀ ਨਵਾਜ਼ਿਸ਼ ਹੈ ਕਿ ਉਹਨਾਂ ਨੇ ਮੈਨੂੰ ਉਸ ਲੈਵਲ ਦਾ ਮੰਨਿਆ। ਮੈਂ ਤਾਂ ਇੱਕ ਸਧਾਰਨ ਐਕਟਿਵਿਸਟ ਹੈ ਜਿਹੜਾ ਕਿ ਆਪਣੀ ਕੌਮ ਦੀ ਕਹਾਣੀ ਜਿਸ ਪਲੇਟਫਾਰਮ ਤੋਂ ਵੀ ਪੋਸੀਬਲ ਹੋ ਸਕਦਾ ਉਹ ਸੁਣਾਉਣ ਦੀ ਕੋਸ਼ਿਸ਼ ਕਰਦੇ, ਲੇਕਿਨ ਇਹ ਉਹਨਾਂ ਦੀ ਨਵਾਜ਼ਿਸ਼ ਹੈ ਕਿ ਜਿੱਥੇ ਉਹਨਾਂ ਨੇ ਜ਼ਾਹਰ ਹੈ ਕਿ ਡਿਫੈਂਸ ਮਿਨਿਸਟਰ ਆਫ ਕੈਨੇਡਾ ਹਰਜੀਤ ਸਿੰਘ ਸੱਜਣ ਇੱਕ ਰਿਮਾਰਕੇਬਲ ਸਕਸੈਸ ਨੇ, ਔਰ ਸ਼ਾਇਦ ਉਹਨਾਂ ਦੀ ਨਜ਼ਰ ਚੋਂ ਇਹ ਨਹੀਂ ਗੁਜ਼ਰਿਆ ਹੋਗਾ। ਅੱਜ ਕੱਲ੍ਹ ਜਗਮੀਤ ਸਿੰਘ ਜਿਹੜੇ ਕਿ ਕੈਨੇਡਾ ਦੀ ਤੀਸਰੀ ਵੱਡੀ ਜਿਹੜੀ ਪਾਰਟੀ ਹੈ NDP, ਉਸ ਦੇ ਲੀਡਰ ਨੇ, ਔਰ 2019 ਦੀਆਂ ਚੋਣਾਂ 'ਚ ਉਹ
ਚੈਲੰਜ ਕਰ ਰਹੇ ਹੋਣਗੇ ਲਿਬਰਲ ਪਾਰਟੀ ਦੇ ਜਸਟਿਨ ਟਰੂਡੋ ਨੂੰ। ਸੋ ਉਹਨਾਂ ਨੇ ਜਿੱਥੇ ਹਰਜੀਤ ਸਿੰਘ ਸੱਜਣ ਦਾ ਜ਼ਿਕਰ ਕੀਤਾ ਹੈ, ਸਾਡੇ ਖਾਲਿਸਤਾਨ ਅਫੇਅਰਸ ਦੀ ਗੱਲ ਕੀਤੀ ਹੈ, ਔਰ ਜ਼ਾਹਰ ਹੈ TV 84 ਜਿਹਦੇ ਵਿੱਚ ਤੁਹਾਡਾ ਔਰ ਸਾਡੀ TV 84 ਦੀ ਸਾਰੀ ਟੀਮ ਦਾ ਜਿਹੜੇ ਕਿ 5 ਸਾਲ ਤੋਂ ਲਗਾਤਾਰਤਾ ਨਾਲ ਸਾਡੇ ਨਾਲ ਜੁੜੇ ਹੋਏ ਨੇ, ਤਨਖਾਹ ਮਿਲੇ ਜਾਂ ਨਾ ਮਿਲੇ, ਔਰ ਅਸੀਂ ਇਹਨਾਂ ਤੁਹਾਡਾ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਕੋਈ TV 84 ਨੂੰ ਕੰਪਲੀਮੈਂਟ ਕਰਦਾ ਹੈ, ਮੈਂ ਸਮਝਦਾ ਹਾਂ ਵੀ ਇਹ ਸਾਰੀ ਟੀਮ ਦੀ ਸਕਸੈਸ ਹੈ। ਗੁਰਪਤਵੰਤ ਸਿੰਘ ਪੰਨੂ 6 ਫਾਰ ਜਸਟਿਸ, ਜ਼ਾਹਰ ਹੈ ਕਿ ਉਹਨਾਂ ਨੇ ਵੀ ਜਿਸ ਅੰਦਾਜ਼ ਦੇ ਵਿੱਚ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਤੱਕ ਪਹੁੰਚਾਇਆ, ਔਰ ਹੁਣ ਰੈਫਰੈਂਡਮ 2020 ਦਾ ਝੰਡਾ ਚੁੱਕਿਆ ਹੋਇਆ ਹੈ, ਔਰ ਕਿਸ ਅੰਦਾਜ਼ ਦੇ ਵਿੱਚ ਉਹ ਕੰਮ ਕਰਦੇ ਨੇ ਉਹ ਹਰ ਇੱਕ ਦੇ ਸਾਹਮਣੇ। ਫਿਰ ਉਹਨਾਂ ਨੇ ਇਸ ਦੇ ਨਾਲ ਜਿਹੜੇ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਬਣੇ ਨੇ ਤਨ ਢੇਸੀ, ਔਰ ਵੈਸੇ ਬੀਬੀ ਪ੍ਰੀਤ ਕੌਰ ਗਿੱਲ ਵੀ ਜਿਹੜੇ ਬਣੇ ਨੇ। ਔਰ ਅੱਜ ਦੀ ਖਬਰ ਹੀ ਸੀ ਟ੍ਰਿਬਿਊਨ ਔਰ ਸਾਰੇ ਮੀਡੀਆ 'ਚ ਕਿ ਅਮਰੀਕਾ ਦੇ ਵਿੱਚ ਪਹਿਲੀ ਸਿੱਖ ਬੀਬੀ ਯੂਬਾ ਸਿਟੀ ਦੀ ਮੇਅਰ ਬਣੀ ਹੈ। ਉਹਨਾਂ ਬਾਰੇ ਅਸੀਂ ਆਉਣ ਵਾਲੇ ਦਿਨਾਂ 'ਚ ਜ਼ਿਕਰ ਕਰਾਂਗੇ, ਇੰਟਰਵਿਊ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਿਮਿਲਰਲੀ ਵਿਮਨ ਸਿੱਖ ਐਕਟਿਵਿਸਟ ਲਾਈਕ ਤਜਿੰਦਰ ਕੌਰ ਆਫ ਆਸਟ੍ਰੇਲੀਆ, ਮੇਰਾ ਖਿਆਲ ਹੈ ਤਜਿੰਦਰ ਕੌਰ ਕੈਨੇਡਾ ਦੇ ਨੇ ਜਿਨ੍ਹਾਂ ਦਾ ਉਹ ਜ਼ਿਕਰ ਕਰਨਾ ਚਾਹੁੰਦੇ ਨੇ। ਬੀਬੀ ਪ੍ਰੀਤਮ ਕੌਰ ਜੀ ਖਾਲਸਾ, ਇਹ ਬਹੁਤ ਬਹਾਦਰ ਸਿੰਘਣੀ। ਭਾਈ ਰਛਪਾਲ ਸਿੰਘ ਜਿਹੜੇ ਸੰਤ ਪਿੰਡਾਂ ਵਾਲਿਆਂ ਦੇ PA ਸੀ, ਉਹਨਾਂ ਦੀ ਸਿੰਘਣੀ, ਉਹਨਾਂ ਦੇ ਅਕਸਰ ਇੰਟਰਵਿਊ ਇੰਟਰਨੈਟ ਤੇ ਦੇਖੇ ਜਾ ਸਕਦੇ ਨੇ, ਜਿਹੜੇ ਅੱਜ ਵੀ ਉਸੇ ਹੀ ਖਾਲਸਾਈ ਸਪਿਰਿਟ ਦੇ ਨਾਲ ਭਰਪੂਰ ਨੇ। ਐਂਡ ਐਕਸ ਬੱਬਰ ਸਿੰਘ ਖਾਲਸਾ ਫਾਈਟਰ ਬੀਬੀ ਸੰਦੀਪ ਕੌਰ ਖਾਲਸਾ, who has spent her lifetime for the cause of Khalistan and raising of orphan children of Sikhs who were massacred by Indian forces during and after Operation Blue Star, are testament to the fact that the spirit of Khalistan has lived on. ਉਹਨਾਂ ਨੇ ਬੀਬੀ ਸੰਦੀਪ ਕੌਰ ਕਾਸ਼ਤੀਵਾਲ ਜਿਹੜੇ ਕਿ ਧਰਮ ਸਿੰਘ ਕਾਸ਼ਤੀਵਾਲ ਦੀ ਸਿੰਘਣੀ ਨੇ, ਔਰ ਹੁਣ ਉਹ ਜਿਹੜਾ ਇੱਕ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੈ ਸ਼ਹੀਦ ਸਿੰਘਾਂ ਦੇ ਬੱਚੇ ਬੱਚੀਆਂ ਨੂੰ, ਉਹਨਾਂ ਦੀ ਪ੍ਰਤਪਾਲਣਾ, ਔਰ ਹੁਣ ਈਵਨ ਅੱਗੋਂ ਜਿਹੜੇ ਗਰੀਬ ਸਿੱਖ ਬੱਚੇ ਬੱਚੀਆਂ ਵੀ ਨੇ ਉਹਨਾਂ ਦੇ ਲਈ ਉਹਨਾਂ ਨੇ ਧਰਮ ਸਿੰਘ ਕਾਸ਼ਤੀਵਾਲ ਟਰਸਟ ਅੰਮ੍ਰਿਤਸਰ ਤੋਂ ਰਨ ਕਰਦੇ ਨੇ। ਔਰ ਇਹ ਕਪਲ ਜਿਹੜੇ ਭਾਈ ਬਲਜੀਤ ਸਿੰਘ, ਹੁਣ ਉਹਨਾਂ ਦੇ ਨਾਲ ਕੱਲ ਜਾਂ ਪਰਸੋਂ ਹੀ ਜਿਹੜਾ TV 84 ਇੰਟਰਵਿਊ ਵੀ ਸੀ, ਔਰ ਬਹੁਤ ਸਾਰੀਆਂ ਪਬਲੀਕੇਸ਼ਨਸ ਸ਼ਹੀਦ ਸਿੰਘਾਂ ਦੇ ਜੀਵਨ ਦੇ ਉੱਤੇ ਔਰ ਇਤਿਹਾਸਕ ਪੱਖ ਤੋਂ ਵੰਗਾਰ ਮੈਗਜ਼ੀਨ, ਜਿਹਦੇ 'ਚ ਸਾਡੇ ਆਲਮੋਸਟ ਹਰ ਮੰਥਲੀ ਇਸ਼ੂ 'ਚ 2 ਆਰਟੀਕਲ ਸਾਡੇ ਲਿਖੇ ਵੀ ਹੁੰਦੇ ਨੇ, ਉਹ ਵੀ ਉਹ ਪਬਲਿਸ਼ ਕਰਦੇ ਨੇ। ਸੋ ਇਹ ਬਿਲਕੁਲ ਰਾਈਟ ਟ੍ਰਿਬਿਊਟ ਇਹਨਾਂ ਨੇ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਜਿੱਥੇ ਉਹਨਾਂ ਨੇ ਖਾਲਿਸਤਾਨ ਦੇ ਲਈ ਆਪਣਾ ਜੀਵਨ ਦਿੱਤਾ, ਉੱਥੇ ਯਤੀਮ ਬੱਚਿਆਂ ਦੀ ਪਰਵਰਿਸ਼ ਵੀ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਹਿ ਕੇ ਕਿਹਾ ਵੀ ਇਹ ਸਭ ਸਬੂਤ ਹੈ ਇਸ ਗੱਲ ਦਾ, ਟੈਸਟਾਮੈਂਟ ਟੂ ਦਾ ਫੈਕਟ that spirit of Khalistan has lived on, ਕਿ ਗੱਲ ਮੁੱਕੀ ਨਹੀਂ ਹੈ। ਦੁਸ਼ਮਣ ਇਹ ਸਮਝਦਾ ਸੀ ਕਿ ਇੱਕ ਜਨਰੇਸ਼ਨ ਮਾਰ ਕੇ ਬਦਨਾਮ ਕਰਕੇ ਟੈਰਰਿਸਟ ਬਣਾ ਕੇ ਜਿਹੜਾ ਹੈ ਉਹਨਾਂ ਨੇ ਗੱਲ ਮੁਕਾ ਦਿੱਤੀ ਹੈ, ਪਰ ਇਹ ਵਹੀਕਲ ਕੋਈ ਵੀ ਬਣੇ, ਇਹ ਕਲਾ ਤਾਂ ਗੁਰੂ ਦੀ ਹੈ, ਇਹਦੇ 'ਚ ਕਿਸੇ ਦਾ ਕੋਈ ਕ੍ਰੈਡਿਟ ਨਹੀਂ ਹੈ। ਗੁਰੂ ਨੇ ਜਿਹਦੇ ਤੋਂ ਸੇਵਾ ਲੈਣੀ ਹੈ ਉਹਦੇ ਸਿਰ ਤੇ ਹੱਥ ਰੱਖ ਕੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨੇ ਜ਼ੁਲਮ, ਇੰਨਾ ਨੈਗੇਟਿਵ ਪ੍ਰੋਪੇਗੈਂਡੇ ਦੇ ਬਾਵਜੂਦ ਸਿੱਖ ਕੌਮ ਗੁਰੂ ਦੀ ਬਖਸ਼ਿਸ਼ ਦੇ ਨਾਲ ਅੱਗੇ ਨੂੰ ਵੱਧ ਰਹੀ ਹੈ, ਔਰ ਖਾਲਿਸਤਾਨ ਦੀ ਸਟਰਗਲ ਜਿਹੜੀ ਹੈ ਉਹ ਦਿਲ ਦੀ ਧੜਕਣ ਵਾਂਗ ਧੜਕ ਰਹੀ ਹੈ। ਫਿਰ ਇਹਨਾਂ ਨੇ ਥੱਲੇ ਇੱਕ ਪੂਰਾ ਪੈਰਾਗ੍ਰਾਫ, some of the activities of Sikhs for Justice which are not covered by mainstream media in India or Pakistan are tabulated below to highlight the struggle of Sikh diaspora. ਮੈਂ ਟਾਈਮ ਰਿਸਟ੍ਰੇਨ ਦੇਖਦੇ ਹਾਂ, ਵੇਰਵੇ 'ਚ ਨਹੀਂ ਜਾਵਾਂਗਾ। ਸੋ ਉਹਦੇ 'ਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੈਨੇਡਾ 'ਚ ਲਾ ਸੂਟ ਫਾਈਲ ਹੋਇਆ, ਨਿਊਯਾਰਕ ਦੇ ਵਿੱਚ ਜਿਹੜੀ ਹੈ ਇੱਕ ਮੈਸਿਵ ਗੈਦਰਿੰਗ ਹੋਈ ਜਿਹਦੇ 'ਚ ਕਿ ਉਹਨਾਂ ਨੇ ਭਾਰਤ ਤੋਂ ਅੱਡ ਹੋਣ ਦੀ ਗੱਲ ਕੀਤੀ। ਖਾਲਸਾ ਡੇ ਪੈਰੇਡਸ ਹੁੰਦੀਆਂ ਨੇ ਬਾਹਰ ਜਿਹੜੀਆਂ ਕਿ ਇੰਡੀਅਨ ਹਾਈ ਕਮਿਸ਼ਨ ਲਈ ਆਟਵਾ ਦੇ ਵਿੱਚ ਉਹਨਾਂ ਨੇ ਰਿਪੋਰਟ ਵੀ ਜਿਹੜਾ ਕੀਤਾ ਕੈਨੇਡੀਅਨ ਗਵਰਨਮੈਂਟ ਨੂੰ ਕਿ ਜੀ ਸੰਤ ਪਿੰਡਾਂ ਵਾਲੇ ਔਰ ਸ਼ਹੀਦਾਂ ਦੀਆਂ ਫੋਟੋਆਂ ਉਹਨਾਂ ਦੇ ਵਿੱਚ ਕਿਉਂ ਹੁੰਦੀਆਂ ਨੇ ਨਗਰ ਕੀਰਤਨਾਂ ਦੇ ਵਿੱਚ। ਔਰ ਫਿਰ ਰੈਫਰੈਂਡਮ 2020 ਬਾਰੇ ਇੱਕ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਸਿੱਖਸ ਫਾਰ ਜਸਟਿਸ ਨੇ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਐਜ਼ ਆਬਜ਼ਰਵਰਸ ਕੁਰਦ ਔਰ ਕੈਟਾਲੋਨੀਆ ਦੇ ਰੈਫਰੈਂਡਮਸ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਈਵਨ ਉਹਨਾਂ ਨੇ ਬਾਰਸੇਲੋਨਾ ਦੀ ਜਿਹੜੀ ਰਿਬੈਲ ਗਵਰਨਮੈਂਟ ਹੈ ਉਹਨੂੰ ਕਿਹਾ ਕਿ ਖਾਲਿਸਤਾਨ ਦੇ 2020 ਰੈਫਰੈਂਡਮ ਨੂੰ ਸਪੋਰਟ ਕਰੋ।
Another major factor is that Sikh diaspora community is more united for their rights and cause, something being witnessed even today as they collectively raise their voice for the innocent. और इधर कोई शक नहीं। लेटेस्ट एग्जाम्पल जगतार सिंह जग्गी का केस है कि किसी ने बैठ के कोऑर्डिनेट नहीं किया, पर स्पॉन्टेनियस वो लंडन होए, वो मेलबर्न आस्ट्रेलिया होए, वो मिलपीटस कैलिफोर्निया होए, वाशिंगटन डीसी होए, शिकागो होए, ऑटवा होए, और दुनिया भर ਦੇ ਵਿੱਚ ਸਿੱਖ ਜਿਹੜੇ ਨੇ ਉਹ ਇਲੈਕਟ੍ਰੀਫਾਈ ਹੋਏ ਸਾਰੇ ਦੇ ਨਾਲ। ਭਾਵੇਂ ਅਜੇ ਵੀ ਉਹਦੇ ਤੇ ਜੌਲ ਤੇ ਟਾਰਚਰ ਚੱਲ ਰਿਹਾ, ਈਵਨ ਹੋਰ ਅੱਜ ਫਿਰ ਖਬਰ ਸੀ ਅੱਗੋਂ ਪੁਲਿਸ ਰਿਮਾਂਡ ਜੱਜ ਦੇ ਰਹੇ ਨੇ ਔਰ ਪੁਲਿਸ ਟਾਰਚਰ ਕਰ ਰਹੀ ਹੈ। ਪਰ ਇਸ ਸਾਰੇ ਨੇ ਜਿਵੇਂ ਇਹਨਾਂ ਨੇ ਬੀਬੀ ਜੀ ਨੇ ਆਬਜ਼ਰਵ ਕੀਤਾ ਕਿ ਵੀ ਸਿੱਖਾਂ ਨੂੰ ਇਸ ਸਾਰੇ ਘਟਨਾਕ੍ਰਮ ਨੇ ਆਪਸ ਦੇ ਵਿੱਚ ਯੂਨਾਈਟ ਕੀਤਾ। ਫਿਰ ਇਹਦੇ ਚ ਉਹਨਾਂ ਨੇ ਜੱਗੀ ਸਿੰਘ ਦਾ ਕੇਸ ਦਾ ਵੀ ਜ਼ਿਕਰ ਕੀਤਾ। ਜੱਗੀ ਸਿੰਘ who was arrested by RSS goons in Amritsar recently in an unprecedented show of Sikh solidarity in Indian Punjab, as well as diaspora unanimously raised their voice against high-handed policies of Indian government and RSS thugs who arrested Jaggi. As reported by Mail Online, hundreds of Sikh protesters marched outside Foreign Office and Whitehall in support of British Sikh, who they claim has been abducted and tortured by police in India. The crowd demanded the release of Jagtar Singh Jaggi, who was detained by police in Punjab. They say the government has ignored the plight of Scotsman Mr. Singh, known to friends and family as Jaggi, who they claim has been and subjected to body separation techniques and electric shocks. Supporters also fear Mr. Singh may die in police custody unless the government ਐਕਟ ਸੂਨ। ਸੋ ਉਹਨਾਂ ਨੇ ਜਿਹੜਾ ਮੈਂ ਆਲਰੇਡੀ ਐਕਸਪਲੇਨ ਕੀਤਾ ਹੈ ਉਹਨਾਂ ਨੇ ਕਿ ਵੀ ਕਿਵੇਂ ਇੰਗਲੈਂਡ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਹੋਇਆ ਔਰ ਜੱਗੀ ਨੂੰ ਕਿਵੇਂ ਉੱਥੇ ਟਾਰਚਰ ਕੀਤਾ ਜਾ ਰਿਹਾ ਔਰ ਇਲੈਕਟ੍ਰਿਕ ਸ਼ੌਕਸ ਔਰ ਦੂਸਰੇ ਜਿਹੜੇ ਤਸ਼ੱਦਦ ਦੇ ਤਰੀਕੇ ਅਪਣਾਏ ਜਾ ਰਹੇ ਨੇ ਔਰ ਜਿਹੜੇ ਮਿਸਟਰ ਜੱਗੀ ਸਿੰਘ ਦੀ ਹਮਾਇਤ 'ਚ ਨੇ ਉਹਨਾਂ ਨੂੰ ਫੀਅਰ ਹੈ ਕਿ ਇਸ ਤਰ੍ਹਾਂ ਟਾਰਚਰ ਕਰਕੇ ਜਗਤਾਰ ਸਿੰਘ ਨੂੰ ਪੁਲਿਸ ਹਿਰਾਸਤ ਦੇ ਵਿੱਚ ਮਾਰਿਆ ਜਾ ਸਕਦਾ। ਔਰ ਕਨਕਲੂਜਨ ਦੇ ਵਿੱਚ ਆਉਂਦੇ ਆ ਹੁਣ ਉਹਨਾਂ ਨੇ ਕੈਟਾਲੋਨੀਆ ਐਂਡ ਕੁਰਦ ਰੈਫਰੈਂਡਮਸ ਇਨ ਇਰਾਕ, Catalonia and Kurd referendum in Iraqi Kurdistan in an era of information empowerment of masses has produced new challenges to heterogeneous states like India. ਕਿ ਵੀ ਅੱਜ ਦੇ ਜਦੋਂ ਕਿ ਇਨਫੋਰਮੇਸ਼ਨ ਦਾ ਜ਼ਮਾਨਾ ਚੱਲ ਰਿਹਾ, ਤੁਸੀਂ ਜਾਣਕਾਰੀ ਨੂੰ ਸੁਪਰੈਸ ਨਹੀਂ ਕਰ ਸਕਦੇ। ਕੈਟਾਲੋਨੀਆ 'ਚ ਔਰ ਇਰਾਕੀ ਕੁਰਦਿਸਤਾਨ ਦੇ ਵਿੱਚ ਜਿਹੜਾ ਰੈਫਰੈਂਡਮ ਦਾ ਹੋਣਾ, ਇਸ ਨੇ ਭਾਰਤ ਵਰਗੀਆਂ ਜਿੱਥੇ ਕਿ ਬਹੁ ਕੌਮੀ ਮੋਰ ਦੈਨ ਵਨ ਨੇਸ਼ਨ ਕੌਮਾਂ ਰਹਿੰਦੀਆਂ ਨੇ, ਉਹ ਸਟੇਟ ਇੰਡੀਆ ਵਰਗੀ ਲਈ ਸਮੱਸਿਆ ਪੈਦਾ ਕਰ ਦਿੱਤੀ ਹੈ। ਨੋ ਵੰਡਰ ਸਾਊਥ ਬਲਾਕ ਇਜ਼ ਸੀਰੀਅਸਲੀ ਵਰੀਡ ਅਬਾਊਟ ਸੱਚ ਟ੍ਰੈਂਡਸ and thinks that Khalistan 2020 referendum could shake the foundation of Indian Union. ਕੋਈ ਹੈਰਾਨੀ ਨਹੀਂ ਕਿ ਸਾਊਥ ਬਲਾਕ ਬੜਾ ਗੰਭੀਰ ਹੈ, ਗੰਭੀਰਤਾ ਦੇ ਨਾਲ ਚਿੰਤਤ ਹੈ, ਫਿਕਰਮੰਦ ਹੈ ਕਿ ਇਹ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਇਸ ਦੇ ਨਾਲ ਖਾਲਿਸਤਾਨ 2020 ਵਰਗਾ ਰੈਫਰੈਂਡਮ ਜਿਹੜਾ ਹੈ ਉਹ ਭਾਰਤ ਦੀ ਬੁਨਿਆਦ ਨੂੰ, ਜੜ੍ਹਾਂ ਨੂੰ ਹਿਲਾ ਕੇ ਰੱਖ ਦੇਗਾ। Saffronized India is one of the main reasons why 70% of oppressed communities in India would love to get freedom. ਜੋ ਭਾਰਤ ਦੇ ਵਿੱਚ ਅੱਜ ਭਗਵਾਕਰਨ ਕੀਤਾ ਹੋਇਆ ਹੈ, ਇਸ ਦਾ ਹੀ ਨਤੀਜਾ ਹੈ ਕਿ 70% ਦੇ ਕਰੀਬ ਜਿਹੜੇ ਦਬੇ ਹੋਏ ਲੋਕ ਨੇ ਉਹ ਕਿਉਂ ਭਾਰਤ ਤੋਂ ਆਜ਼ਾਦੀ ਚਾਹੁੰਦੇ ਨੇ। RSS agenda has support from BJP leadership. Recent events have shown that RSS cabal couldn't care less about other communities as far as Hindutva agenda gives them an edge in vote bank politics. ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਜਿਹੜਾ RSS ਦਾ ਏਜੰਡਾ ਹੈ ਜਿਹੜਾ ਕਿ ਫੁੱਲੀ BJP ਨੂੰ ਸਪੋਰਟ ਕਰ ਰਹੀ ਹੈ, ਔਰ ਇਹ ਸਾਰਾ ਘਟਨਾਕ੍ਰਮ ਦੱਸ ਰਿਹਾ ਹੈ ਕਿ RSS ਦੇ ਸਾਜ਼ਿਸ਼ੀ ਲੋਕ, ਇਹਨਾਂ ਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈ। ਉਹ ਹਿੰਦੂਤਵਾ ਦੇ ਏਜੰਡੇ ਨੂੰ ਬੜੀ ਜਿਹੜਾ ਜ਼ੋਰ ਨਾਲ ਇਸ ਲਈ ਪਰਸਿਊ ਕਰ ਰਹੇ ਨੇ ਕਿ ਇਸ ਨਾਲ ਉਹਨਾਂ ਦੀਆਂ ਵੋਟਾਂ ਵੱਧਦੀਆਂ ਨੇ, ਵੋਟ ਬੈਂਕ ਪੋਲਿਟਿਕਸ ਹੈ। Historically, Sikh heroes are villains for Hindus. The revered hero of Khalistan, Sant Jarnail Singh Pinnawala, is a villain for us RSS cabal as he challenged the status quo and demanded Sikh rights.
ਕਿ ਜਿਹੜੇ ਸਿੱਖਾਂ ਦੇ ਨਾਇਕ ਨੇ, ਹੀਰੋ ਨੇ, ਉਹ ਹਿੰਦੂਆਂ ਦੇ ਜਿਹੜੇ ਨੇ ਉਹ ਸ਼ੈਤਾਨ ਜਾਂ ਡੈਵਲ ਨੇ। ਉਹਨਾਂ ਨੂੰ ਜਿਵੇਂ ਈਵਨ ਅਡਵਾਨੀ ਨੇ ਉਹਨਾਂ ਨੂੰ ਕਿਸ ਭਸਮਾਸੁਰ ਦੇ ਨਾਲ, ਫਰੈਂਕਨਸਟਾਈਨ ਦੇ ਨਾਲ ਤਸ਼ਬੀਹ ਦਿੱਤੀ, ਕਿਉਂਕਿ ਸੰਤ ਪਿੰਡਾਂ ਵਾਲੇ ਉਹ ਨੇ। ਇਸ ਲਈ RSS ਦੇ ਸਾਜ਼ਿਸ਼ੀਆਂ ਲਈ ਉਹ ਜਿਹੜੇ ਨੇ ਦਾਨਵ ਨੇ, ਕਿਉਂਕਿ ਉਹਨਾਂ ਨੇ ਸਟੇਟਸ ਕੋ ਜਿਹੜਾ ਸੀ ਸਿੱਖਾਂ ਦਾ ਭਾਰਤੀ ਨਕਸ਼ੇ 'ਚ ਕੈਦ, ਉਸ ਨੂੰ ਚੈਲੰਜ ਕੀਤਾ ਔਰ ਸਿੱਖ ਹੱਕਾਂ ਦੀ ਮੰਗ ਨੂੰ ਜਿਹੜਾ ਉਹ ਬੁਲੰਦ ਕੀਤਾ। ਨਿਊ ਮੈਕਿਨੇਸ਼ਨ ਆਫ ਰਾ ਐਂਡ RSS cabal to hijack Sikh identity through likes of Gurmeet Ram Rahim Singh has been badly exposed। ਕਿ ਜ਼ਾਹਰ ਹੈ ਕਿ ਰਾ ਔਰ RSS ਦੇ ਸਾਜ਼ਿਸ਼ੀ ਲੋਕਾਂ ਨੇ ਕਿਵੇਂ ਗੁਰਮੀਤ ਰਾਮ ਰਹੀਮ ਰਾਹੀਂ ਸਿੱਖਾਂ ਦੇ ਵਿੱਚ ਵੜ ਕੇ ਸਿੱਖਾਂ ਦੀ ਪਛਾਣ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਸਭ ਉਹਨਾਂ ਦੇ ਅਟੈਂਪਟ ਬੇਨਕਾਬ ਹੋ ਚੁੱਕੇ ਨੇ। This cabal is also trying to create an environment of fear in Indian Punjab by alleged implication of Pakistan in Khalistan movement. It is expected that RAW sponsored false flag operations in Indian Punjab would be launched in near future to suppress the voices of genuine dissent। ਔਰ ਕਿਉਂਕਿ ਹੁਣ ਇਹ ਸਿੱਖਾਂ ਦੇ ਵਿੱਚ ਅਵੇਅਰਨੈਸ ਚੇਤਨਾ ਹੈ, ਤੇ ਇਹ ਜਿਹੜਾ RSS ਦਾ ਸਾਜ਼ਿਸ਼ੀ ਟੋਲਾ ਹੈ ਔਰ ਭਾਰਤ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹ ਰਾਹ ਵਰਗੀਆਂ, ਉਹ ਪਾਕਿਸਤਾਨ ਨੂੰ ਵੀ ਇਸ 'ਚ ਘੜੀਸਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਔਰ ਇਸ ਗੱਲ ਦੀ ਵੀ ਆਸ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਰਾਹ ਸਪਾਂਸਰਡ ਜਿਹੜੇ ਨੇ ਫਾਲਸ ਫਲੈਗ ਆਪਰੇਸ਼ਨ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਹੋਣਗੇ, ਤਾਂ ਕਿ ਜਿਹੜੀ ਆਜ਼ਾਦੀ ਦੀ ਸਿੱਖਾਂ ਦੀ ਆਵਾਜ਼ ਹੈ ਉਸ ਨੂੰ ਉਹ ਦਬਾ ਸਕਣ। ਇੰਡੀਅਨ ਸਾਊਥ ਬਲਾਕ ਆਲਸੋ ਫੀਅਰਸ the possibilities of two Ks to combine ਕਸ਼ਮੀਰ ਐਂਡ ਖਾਲਿਸਤਾਨ। ਸਾਊਥ ਬਲਾਕ ਇਹ ਵੀ ਸਮਝਦਾ ਹੈ ਕਿ ਕਸ਼ਮੀਰੀ ਸਟਰਗਲ ਔਰ ਖਾਲਿਸਤਾਨੀ ਸਟਰਗਲ ਇਹ ਜੇ ਦੋਨੋਂ ਇਕੱਠੀਆਂ ਹੁੰਦੀਆਂ ਨੇ ਤੇ ਇਹ ਉਹਨਾਂ ਦੇ ਲਈ ਜਿਹੜਾ ਹੈ ਉਸ ਨੂੰ ਫੇਸ ਕਰਨਾ ਜਿਹੜਾ ਸੰਭਵ ਹੋਏਗਾ। ਸਿੱਖ ਕਮਿਊਨਿਟੀ ਵਿਦ ਇਨ ਇੰਡੀਅਨ ਪੰਜਾਬ ਐਜ਼ ਵੈਲ ਐਜ਼ ਸਿੱਖ ਡਾਇਸਪੋਰਾ ਇਨ ਦਾ ਵੈਸਟ ਹੈਜ਼ ਸਪੋਰਟਡ ਦਾ ਕਾਜ਼ ਆਫ ਪਲੇਬਿਸਾਈਟ ਇਨ ਕਸ਼ਮੀਰ। ਕਿ ਭਾਰਤੀ ਪੰਜਾਬ ਵਿੱਚ ਵੀ ਔਰ ਸਿੱਖ ਡਾਇਸਪੋਰਾ ਵੀ ਉਹਨਾਂ ਨੇ ਜਿਹੜਾ ਹਮੇਸ਼ਾ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਦੇ ਹੱਕ ਦੀ ਹਮਾਇਤ ਕੀਤੀ ਹੈ। ਪਾਕਿਸਤਾਨ ਮੇ ਨੀਡ ਟੂ ਏਅਰ ਦਾ ਵਾਇਸ। ਔਰ ਜਿਹੜਾ ਕਨਕਲੂਜਨ ਹੈ ਉਹ ਮੈਨੂੰ ਹੋਰ ਵੀ ਪਸੰਦ ਆਇਆ। ਔਰ ਜਿਵੇਂ ਇਹਨਾਂ ਨੇ ਉਸ ਸਾਰੇ ਨੂੰ ਸਮਝਿਆ ਸਿਸਟਮ ਨੂੰ, ਇਹ ਸਾਰੇ ਸਿੱਖ ਸਟਰਗਲ ਦੇ ਉੱਤੇ ਉਹਨਾਂ ਦੀ ਜਿਹਨੂੰ ਕਹਿੰਦੇ ਨੇ ਠੀਕ ਨਬਜ਼ ਦੇ ਉੱਤੇ ਹੱਥ ਹੈ, ਉੱਥੇ ਉਹਨਾਂ ਨੇ ਫਾਈਨਲੀ ਉਹੀ ਗੱਲ ਕਹੀ ਹੈ ਜਿਹੜੀ ਅਸੀਂ TV 84 ਦੇ ਮਾਧਿਅਮ ਰਾਹੀਂ ਕਹਿੰਦੇ ਕਿ ਪਾਕਿਸਤਾਨ ਦੇ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਇਹ ਦੇਖਣ ਕਿ ਜੇ ਲਾਲ ਕਿਲੇ ਤੋਂ ਮੋਦੀ ਜਿਹੜਾ ਹੈ ਉਹ ਬਲੋਚਾਂ ਦੀ ਜਿਹੜੇ ਜਾਲੀ ਜਿਹੀਆਂ ਆਰਗੇਨਾਈਜੇਸ਼ਨਾਂ ਖੜੀਆਂ ਕੀਤੀਆਂ ਉਹਨਾਂ ਦੀ ਹਮਾਇਤ ਕਰ ਸਕਦਾ ਹੈ, ਕੋਈ ਹੋਰ ਇਸ਼ੂ ਜਿਹੜੇ ਬਿਲਕੁਲ ਪਾਕਿਸਤਾਨ ਦੇ ਅੰਦਰੂਨੀ ਮਾਮਲੇ ਨੇ ਉਹਨਾਂ 'ਚ ਦਖਲਅੰਦਾਜ਼ੀ ਕਰ ਸਕਦਾ ਹੈ, ਤੇ ਪਾਕਿਸਤਾਨ ਇੰਟਰਨੈਸ਼ਨਲੀ ਡਿਪਲੋਮੈਟਿਕ ਲੈਵਲ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਸਿੱਖ ਸ਼ਹਿਰੀ ਵੀ ਨੇ, ਸਾਡਾ ਕਿੰਨਾ ਵੱਡਾ ਵਿਰਸਾ ਪਾਕਿਸਤਾਨ ਦੇ ਵਿੱਚ ਹੈ, ਉਸ ਆਵਾਜ਼ ਨੂੰ ਕਿਉਂ ਨਹੀਂ ਬੁਲੰਦ ਕਰਦੇ। ਔਰ ਇਹੀ ਗੱਲ ਜਿਹੜੀ ਹੈ ਅਦੀਲਾ ਭੈਣ ਜੀ ਨੇ ਕਹੀ ਹੈ, ਪਾਕਿਸਤਾਨ ਮੇ ਨੀਡ ਟੂ ਏਅਰ ਦਾ ਵੌਇਸ ਆਫ ਸਿੱਖ ਐਕਟਿਵਿਸਟ ਐਸਪੈਸ਼ਲੀ ਵੈਨ BLA ਬਲੋਚ ਲਿਬਰੇਸ਼ਨ ਆਰਮੀ ਜਿਹੜੀਆਂ ਉਹਨਾਂ ਨੇ ਟੈਰਰਿਸਟ ਗੈਟ ਸਪੇਸ ਔਨ ਇੰਡੀਅਨ ਐਂਡ ਇੰਟਰਨੈਸ਼ਨਲ ਮੀਡੀਆ whereas Sikhs with genuine demand for freedom are being gagged due to Indian diplomatic cloud। ਪਾਕਿਸਤਾਨ ਨੂੰ ਜਿਹੜੀ ਸਿੱਖ ਐਕਟਿਵਿਸਟ ਨੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਉਹ ਆਵਾਜ਼ ਦੇਣ ਦੀ ਲੋੜ ਹੈ, ਜਦੋਂ ਕਿ BRA ਜਾਂ BLA ਵਰਗੇ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੂੰ ਭਾਰਤੀ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ 'ਚ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਂਦਾ ਹੈ। ਪਰ ਦੂਸਰੇ ਪਾਸੇ ਸਿੱਖ ਜਿਨ੍ਹਾਂ ਦੀ ਜੈਨੂਇਨ ਡਿਮਾਂਡ ਹੈ, ਆਜ਼ਾਦੀ ਦੇ ਲਈ ਜਾਇਜ਼ ਡਿਮਾਂਡ ਹੈ, ਉਹਨਾਂ ਨੂੰ ਭਾਰਤ ਦੇ ਡਿਪਲੋਮੈਟਿਕ ਕਲਾਊਟ ਦੇ ਥੱਲੇ ਇਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇਸ ਕਿਸਮ ਦਾ ਇਨਫਲੂਐਂਸ ਹੈ ਕਿ ਵੀ ਉਹਨਾਂ ਤੋਂ ਫੀਅਰ ਵੀ ਕਰਦੇ ਨੇ ਜਿਹੜਾ ਕਿ ਉਹ ਉਹਨਾਂ ਦੀ ਆਵਾਜ਼ ਨੂੰ ਗੈਗ ਹੁੰਦਾ, ਉਹਨੂੰ ਕੁਚਲਣਾ, ਦਬਾ ਦੇਣਾ, ਉਹਨੂੰ ਆਵਾਜ਼ ਨੂੰ ਨਿਕਲਣ ਨਹੀਂ ਦਿੱਤਾ ਜਾਂਦਾ। When Modi can support the bogey of free Balochistan from rampart of Red Fort, why a demand for Khalistan cannot be supported by Islamabad? ਕਿ ਜੇ ਮੋਦੀ ਲਾਲ ਕਿਲੇ ਤੋਂ ਜਿਹੜਾ ਬਲੋਚਿਸਤਾਨ ਦਾ ਰਾਮ ਰੌਲਾ ਪਾ ਸਕਦਾ ਹੈ ਤੇ ਫਿਰ ਆਜ਼ਾਦ ਖਾਲਿਸਤਾਨ ਦੀ ਹਮਾਇਤ ਇਸਲਾਮਾਬਾਦ ਤੋਂ ਜਿਹੜਾ ਜੇ ਪਾਕਿਸਤਾਨ ਹਕੂਮਤ ਇਸ ਦੀ ਕਿਉਂ ਹਮਾਇਤ ਨਹੀਂ ਕਰ ਸਕਦੀ। ਅਸੀਂ ਅਗੇਨ ਅਕੀਲਾ ਨੌਰੀਨ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ
ਇਹ ਕਿੰਨਾ ਇੰਪੋਰਟੈਂਟ ਹੈ। ਇਸ ਆਰਟੀਕਲ ਦੇ ਥੱਲੇ ਜੇ ਤੁਸੀਂ ਜਾਲੀ ਆਈਡੀ ਵਾਲੇ ਜਿਹੜੇ ਸਿੱਖ ਨਾਵਾਂ ਵਾਲੇ ਉਹਨਾਂ ਦੇ ਹਿੰਦੂ ਤਵੀ ਨੇ ਉਹਨਾਂ ਦੇ ਕਮੈਂਟ ਦੇਖੋ ਕਿ ਉਹਨਾਂ ਨੂੰ ਕਿੰਨੀ ਤਕਲੀਫ ਹੈ, ਕਿਸ ਘਟੀਆ ਲੈਵਲ ਤੱਕ ਜਾ ਕੇ ਉਹ ਕਮੈਂਟ ਕਰ ਰਹੇ ਨੇ। ਤੇ ਆਪਣੇ ਆਪ 'ਚ ਹੀ ਸਬੂਤ ਹੈ ਕਿ ਜਿੱਥੇ ਸਿੱਖ ਮੁਸਲਮਾਨ ਨੇੜਤਾ ਇਹਨਾਂ ਨੂੰ ਤਕਲੀਫ ਦਿੰਦੀ ਹੈ, ਉੱਥੇ ਜੇ ਸੱਚਮੁੱਚ ਪਾਕਿਸਤਾਨ ਦੀ ਹਕੂਮਤ ਖਾਲਿਸਤਾਨ ਦੇ ਹੱਕ 'ਚ ਖਲੋ ਜਾਏ ਤੇ ਫਿਰ ਉਹਨਾਂ ਨੂੰ ਕੋਈ ਹੋਰ ਫਿਕਰ ਕਰਨ ਦੀ ਲੋੜ ਨਹੀਂ ਹੈ। Sikhs will take care of these Nazis. ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਅਪੀਲ ਕਰ ਦਈਏ, ਗੁਜ਼ਾਰਿਸ਼ ਕਰ ਦਈਏ ਕਿ ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ। TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ, 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ, 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।